ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 4 ਸੀਟਾਂ ਜਿੱਤੀਆਂ ਸਨ ਅਤੇ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਪਾਰਲੀਮੈਂਟ ਸੀਟ ਤੋਂ ਮੈਂਬਰ ਪਾਰਲੀਮੈਂਟ ਬਣੇ ਸੀ। ਡਾਕਟਰ ਧਰਮਵੀਰ ਗਾਂਧੀ ਸਮਾਜ ਸੇਵੀ ਵੀ ਹਨ, ਲੋਕਾਂ ਦੀ ਮਦਦ ਵੀ ਕਰਦੇ ਹਨ ਅਤੇ ਆਪਣੀ ਗੱਲ ਕਹਿਣ ਦੀ ਹਿੰਮਤ ਵੀ ਰੱਖਦੇ ਹਨ। ਪਿਛਲੇ ਦਿਨੀ ਡਾਕਟਰ ਗਾਂਧੀ ਜੀ ਦੀ ਇਹ ਸਟੇਟਮੈਂਟ ਆਈ ਸੀ ਜਿਸ ਦੇ ਵਿੱਚ ਇਹਨਾਂ ਨੇ ਖਾਲਿਸਤਾਨ ਦੇ ਮੁੱਦੇ ਤੇ ਡਿਬੇਟ ਕਰਨ ਦੀ ਗੱਲ ਕੀਤੀ, ਜਿਸ ਵਿੱਚ ਇਹਨਾਂ ਨੇ ਸਪਸ਼ਟ ਕਿਹਾ ਕਿ ਜੇਕਰ ਇਹ ਮੁੱਦਾ ਸਮਾਜ ਵਿੱਚ ਹੈ, ਸਿੱਖਾਂ ਦੇ ਦਿਮਾਗ ਦੇ ਵਿੱਚ ਹੈ, ਤਾਂ ਇਸ ਨੂੰ ਧੱਕੇ ਨਾਲ ਲੰਮਾ ਸਮਾਂ ਨਹੀਂ ਦਬਾਇਆ ਜਾ ਸਕਦਾ। ਸੋ ਵੀਅਰਸ, ਅੱਜ ਅਸੀਂ ਇਸ ਮੁੱਦੇ ਤੇ ਵਿਸ਼ੇਸ਼ ਗੱਲਬਾਤ ਕਰਾਂਗੇ ਡਾਕਟਰ ਧਰਮਵੀਰ ਗਾਂਧੀ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਮੈਡਮ ਜੀ। ਸਭ ਤੋਂ ਪਹਿਲਾਂ ਤਾਂ ਟੀਵੀ 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ, ਤੁਹਾਡਾ ਵੈਲਕਮ ਕਰਦੇ ਹਾਂ ਡਾਕਟਰ ਸਾਹਿਬ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਕਿਉਂਕਿ ਅਸੀਂ ਟਾਈਮ ਟੂ ਟਾਈਮ ਬਹੁਤ ਸਾਰੀਆਂ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰਸ ਨੇ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ। ਅੱਜ ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ ਤੁਸੀਂ ਆਮ ਆਦਮੀ ਪਾਰਟੀ ਨੂੰ ਕਦੋਂ ਜੁਆਇਨ ਕੀਤਾ ਐਂਡ ਤੁਹਾਡੇ ਜੁਆਇਨ ਕਰਨ ਦਾ ਕੀ ਕਾਰਨ ਸੀਗਾ, ਤੁਸੀਂ ਕਿਉਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। Look, madam, by profession, I am a medical practitioner. I am a cardiologist. I have ਮੇਰੀ ਪਿਛੋਕੜ ਹੈਗਾ, ਉਹ ਨਰੋਲ ਪਿੰਡੂ ਪਿਛੋਕੜ ਹੈਗਾ। ਅਨੰਦਪੁਰ ਸਾਹਿਬ ਦੇ ਨੇੜੇ ਮੇਰਾ ਪਿੰਡ ਹੈਗਾ। ਮੇਰੇ ਪਿਤਾ ਜੀ ਪ੍ਰਾਇਮਰੀ ਸਕੂਲ ਟੀਚਰ ਸੀਗੇ। ਤੇ ਸ਼ੁਰੂ ਤੋਂ ਜੋ ਸਮਾਜ ਪ੍ਰਤੀ ਸੰਵੇਦਨਸ਼ੀਲਤਾ ਹੈਗੀ ਹੈ ਉਹ ਮੇਰੇ ਦਿਲ ਵਿੱਚ ਬੈਠੀ ਹੋਈ ਸੀਗੀ। ਤੇ ਇੱਕ ਪਿੰਡੂ ਸਮਾਜ ਦਾ ਇੱਕ ਵਿਅਕਤੀ ਹੋਣ ਦੇ ਨਾਤੇ ਤੇ ਮੈਂ ਜੋ ਵੀ ਆਪਣੇ ਸਮਾਜ ਦੇ ਮੁੱਦੇ ਸੀਗੇ, ਜੋ ਦੇਸ਼ ਦੇ ਮੁੱਦੇ ਸੀ, ਉਹਨਾਂ ਪ੍ਰਤੀ ਮੈਂ ਸ਼ੁਰੂ ਤੋਂ ਹੀ ਉਹਨਾਂ ਦੇ ਬਾਰੇ ਚਿੰਤਤ ਸੀਗਾ। ਜਦੋਂ ਮੈਂ ਮੈਡੀਕਲ ਕਾਲਜ ਜੁਆਇਨ ਕੀਤਾ ਤਾਂ ਉਸ ਵੇਲੇ ਹਿੰਦੁਸਤਾਨ ਵਿੱਚ ਕਿਸਾਨੀ ਦੀ ਲਹਿਰ ਬੜੀ ਜ਼ੋਰਾਂ ਤੇ ਸੀਗੀ। ਦੁਨੀਆ ਭਰ 'ਚ ਇੱਕ ਮਾਹੌਲ ਸੀਗਾ ਇਨਸਾਫ ਵਾਸਤੇ, ਜੰਗਾਂ ਦਾ, ਲਿਬਰੇਸ਼ਨ ਮੂਵਮੈਂਟਸ ਦਾ, ਚਾਹੇ ਉਹ ਇੰਡੋ ਚਾਈਨਾ ਹੋਵੇ, ਚਾਹੇ ਉਹ ਕੰਬੋਡੀਆ, ਵੀਅਤਨਾਮ ਜਿਹਦੇ 'ਚ ਆਦੇ ਹੈਗੇ ਹੈ, ਚਾਹੇ ਉਹ ਫਰਾਂਸ ਹੋਵੇ। ਹਰ ਥਾਂ ਇੱਕ ਅਪਸਰ ਸੀਗੀ, ਇੱਕ ਵਿਰੋਧ ਤੇ ਵਿਦਰੋਹ ਦੀ ਭਾਵਨਾ ਸੀਗੀ ਦੁਨੀਆ ਭਰ ਵਿੱਚ, ਜੋ ਦੁਨੀਆ ਦਾ ਪ੍ਰਬੰਧ ਸੀਗਾ ਉਸ ਦੇ ਖਿਲਾਫ। ਤੇ ਇਸ ਕਰਕੇ ਮੈਂ ਬਹੁਤ ਜਲਦੀ ਵਿਦਿਆਰਥੀ ਲਹਿਰ ਵਿੱਚ ਸ਼ਾਮਲ ਹੋ ਗਿਆ। ਤੇ ਜਦੋਂ ਐਮਰਜੈਂਸੀ ਲਾਈ ਹਿੰਦੁਸਤਾਨੀ ਸਰਕਾਰ ਨੇ, ਇੰਦਰਾ ਗਾਂਧੀ ਸਰਕਾਰ ਨੇ, ਤੇ ਉਸ ਦੇ ਖਿਲਾਫ ਮੈਂ ਆਵਾਜ਼ ਬੁਲੰਦ ਕੀਤੀ। ਤੇ ਅੰਮ੍ਰਿਤਸਰ ਵਿੱਚ ਮੈਂ ਪਹਿਲੀ ਵਾਰ ਮੈਨੂੰ ਇਹਨਾਂ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ 2 ਮਹੀਨੇ ਵਾਸਤੇ। ਤੇ ਉਸ ਤੋਂ ਬਾਹਰ ਨਿਕਲਣ ਤੋਂ ਬਾਅਦ ਮੈਂ ਜਮਹੂਰੀ ਡਾਕਟਰੀ ਦਾ ਕੋਰਸ ਪੂਰਾ, ਉਦੋਂ ਮੈਂ ਡਾਕਟਰੀ ਦੇ ਆਖਰੀ ਸਾਲ ਵਿੱਚ ਸੀਗਾ। ਆ ਕੇ ਮੈਂ ਜੇਲ੍ਹ ਚੋਂ ਆ ਕੇ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ। ਫਿਰ ਮੈਂ ਪੰਜਾਬ ਅੰਦਰ ਜਮਹੂਰੀ ਅਧਿਕਾਰ ਸਭਾ ਨਾਂ ਦੀ ਜਥੇਬੰਦੀ ਸਾਰੇ ਬੁੱਧੀਜੀਵੀਆਂ ਨਾਲ ਮਿਲ ਕੇ ਬਣਾਈ ਤੇ ਮੈਂ ਉਸਦਾ ਜਨਰਲ ਸੈਕਟਰੀ, ਫਾਊਂਡਰ ਜਨਰਲ ਸੈਕਟਰੀ ਸੀਗਾ। ਇਸ ਵਾਸਤੇ ਸੀਗੀ ਕਿ ਹਿੰਦੁਸਤਾਨ 'ਚ ਮੁੜ ਕੇ ਇਹੋ ਜਿਹੀ ਜਿਹੜੀ ਹਿੰਮਤ ਹੈਗੀ ਜਾਂ ਇਹੋ ਜਿਹਾ ਜਿਹੜਾ ਮਤਲਬ ਹਮਲਾ ਹੈਗਾ ਜਮਹੂਰੀ ਅਧਿਕਾਰਾਂ ਤੇ ਮੁੜ ਕੇ ਸਰਕਾਰ ਕਰਨ ਦੀ ਜ਼ਰੂਰਤ ਨਾ ਕਰੇ, ਉਸ ਵਾਸਤੇ ਅਸੀਂ ਬੁੱਧੀਜੀਵੀਆਂ ਨੂੰ ਇਕੱਠੇ ਕੀਤਾ ਤੇ ਉਹ ਜਥੇਬੰਦੀ 'ਚ ਮੈਂ ਲੰਮਾ ਸਮਾਂ ਕੰਮ ਕੀਤਾ ਹੈਗਾ। ਤੇ ਇਸ ਤੋਂ ਇਲਾਵਾ ਜਿੱਥੇ ਵੀ ਕਿਤੇ ਘੱਟ ਗਿਣਤੀਆਂ ਤੇ, ਔਰਤਾਂ ਤੇ, ਮਜ਼ਦੂਰਾਂ ਤੇ ਜਾਂ ਦਲਿਤਾਂ ਤੇ ਜਾਂ ਜਿਹੜੇ ਸਮਾਜ ਦੇ ਹੋਰ ਜਿਹੜੇ ਦੱਬੇ ਕੁਚਲੇ ਵਰਗ ਉਹਨਾਂ ਦੇ ਜਮਹੂਰੀ ਹੱਕਾਂ ਤੇ ਹਮਲੇ ਹੁੰਦੇ ਰਹੇ ਨੇ, ਮੈਂ ਲਗਾਤਾਰ ਆਵਾਜ਼ ਬੁਲੰਦ ਕਰਦਾ ਰਿਹਾ ਹਾਂ। ਤੇ ਦੂਜੇ ਪਾਸੇ ਆਪਣੇ ਡਾਕਟਰੀ ਕਿੱਤੇ ਰਾਹੀਂ ਮੈਂ ਲਗਾਤਾਰ ਬੜੀ ਇਮਾਨਦਾਰੀ ਨਾਲ ਤੇ ਬੜੀ ਇੱਕ ਲੋਕ ਪੱਖੀ ਪਹੁੰਚ ਨਾਲ ਮੈਂ ਲੋਕਾਂ ਦੀ ਸੇਵਾ ਕੀਤੀ 40 ਸਾਲ। ਪਹਿਲਾਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਿਲਾਸਪੁਰ ਵਿਖੇ, ਤੇ ਉਸ ਤੋਂ ਬਾਅਦ ਪਟਿਆਲੇ ਆ ਕੇ ਮੈਡੀਕਲ ਕਾਲਜ ਮੈਂ ਆਪਣੀ MD ਕਰਨ ਤੋਂ ਬਾਅਦ ਮੈਂ ਦਿਲ ਦੇ ਰੋਗਾਂ ਦੇ ਵਿਭਾਗ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਨੌਕਰੀ ਕੀਤੀ ਹੈਗੀ ਹੈ। ਜਦੋਂ ਹਿੰਦੁਸਤਾਨ 'ਚ ਕਰਪਸ਼ਨ ਦੇ ਖਿਲਾਫ ਇੱਕ ਬਹੁਤ ਵੱਡਾ ਅੰਦੋਲਨ ਚੱਲਿਆ ਤਾਂ ਮੈਂ ਸੋਚਿਆ ਕਿ ਜਿਸ ਸਿਸਟਮ ਦੇ ਖਿਲਾਫ ਮੈਂ ਸਾਰੀ ਉਮਰ ਬੋਲਦਾ ਰਿਹਾ, ਲਿਖਦਾ ਰਿਹਾ, ਆਪਣੀ ਗੱਲ ਕਹਿੰਦਾ ਰਿਹਾ ਔਰ ਇਹਦਾ ਵਿਰੋਧ ਕਰਦਾ ਰਿਹਾ। ਅੱਜ ਲੱਖਾਂ ਲੋਕ ਸੜਕਾਂ ਤੇ ਆਏ ਨੇ ਔਰ ਘਰ ਘਰ 'ਚ ਇਸ ਦੇ ਖਿਲਾਫ ਚਰਚਾ ਹੈਗੀ ਹੈ, ਇਸ ਦੇ ਖਿਲਾਫ ਇੱਕ ਵਿਰੋਧ ਹੈ, ਇਹਦੇ ਵਿਦਰੋਹ ਹੈਗਾ। ਤਾਂ ਮੈਨੂੰ ਘਰ ਨਹੀਂ ਬਹਿਣਾ ਚਾਹੀਦਾ, ਮੈਨੂੰ ਇਸ ਦਾ ਹਿੱਸਾ ਬਣਨਾ ਚਾਹੀਦਾ। ਤੇ ਮੈਂ ਆਮ ਆਦਮੀ ਪਾਰਟੀ ਇਸ ਕਰਕੇ ਆਇਆ ਸੀ ਕਿ ਹਿੰਦੁਸਤਾਨ ਦੀ ਜੋ ਪੋਲੀਟੀਕਲ ਸਿਸਟਮ ਹੈਗਾ ਉਹ ਬਦਲੂਗਾ, ਹਿੰਦੁਸਤਾਨ ਬਦਲੂਗਾ, ਪੰਜਾਬ ਬਦਲੂਗਾ, ਸਿਆਸਤ ਬਦਲੂਗੀ। ਉਸ ਬਦਲਣ ਵਾਸਤੇ ਮੈਂ ਆਮ ਆਦਮੀ ਪਾਰਟੀ ਵਿੱਚ ਆਉਣ ਦਾ ਨਿਰਣਾ ਕੀਤਾ ਸੀਗਾ ਜੀ। ਜਦੋਂ ਸ਼ੁਰੂ 'ਚ ਆਮ ਆਦਮੀ ਪਾਰਟੀ ਬਣੀ ਹੈ, ਮੈਂ ਸ਼ੁਰੂ ਤੋਂ ਹੀ ਪਹਿਲੇ ਮੈਂਬਰਾਂ ਵਿੱਚੋਂ ਇਸਦਾ ਮੈਂਬਰ ਬਣਿਆ। ਤੇ ਪਟਿਆਲਾ ਵਿੱਚ ਅੰਨਾ ਹਜ਼ਾਰੇ ਸੰਘਰਸ਼ ਕਮੇਟੀ ਦਾ ਚੇਅਰਮੈਨ ਹੋਣ ਦੇ ਨਾਤੇ ਅੰਨਾ ਹਜ਼ਾਰੇ ਮੂਵਮੈਂਟ ਦੇ ਦੌਰਾਨ ਮੈਂ ਪਟਿਆਲੇ 'ਚ ਇਸ ਵਿਰੋਧ ਨੂੰ ਜਥੇਬੰਦ ਕੀਤਾ ਤੇ ਅਸੀਂ ਸੈਂਕੜੇ ਸ਼ਹਿਰ 'ਚ ਨੁੱਕੜ ਮੀਟਿੰਗਾਂ ਤੇ ਮੁਜ਼ਾਹਰੇ ਕੀਤੇ ਸੀਗੇ। ਤੇ ਇਹ ਮੇਰਾ ਛੋਟਾ ਜਿਹਾ ਪਿਛੋਕੜ ਹੈਗਾ ਹੈ। ਤੇ ਪਰ ਮੈਂ ਇੱਕ ਗੱਲ ਦਾ, ਮੈਂ ਹਮੇਸ਼ਾ ਜਮਹੂਰੀਅਤ ਦਾ, ਜਮਹੂਰੀ ਹੱਕਾਂ ਦਾ, ਜਮਹੂਰੀ ਅਸੂਲਾਂ ਦਾ ਮੈਂ ਧਾਰਨੀ ਰਿਹਾ।
ਜੀ ਜੀ, ਥੈਂਕ ਯੂ ਸੋ ਮਚ ਡਾਕਟਰ ਸਾਹਿਬ ਫॉर दैट ਇਨਫੋਰਮੇਸ਼ਨ। ਹੁਣ ਅਸੀਂ ਖਾਲਿਸਤਾਨੀ ਡਿਬੇਟ ਦੀ ਗੱਲਬਾਤ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਹਮੇਸ਼ਾ ਜਿਹੜੀ ਘੱਟ ਗਿਣਤੀਆਂ ਨੇ ਉਹਨਾਂ ਦਾ ਹਮੇਸ਼ਾ ਸਾਥ ਦਿੰਦੇ ਹੋ, ਸੋ ਤੁਹਾਡਾ ਅਤੇ ਆਮ ਆਦਮੀ ਪਾਰਟੀ ਦਾ ਸਪੈਸ਼ਲੀ ਸਿੱਖਾਂ ਦੀ ਧਾਰਮਿਕ ਆਜ਼ਾਦੀ ਹੈ ਜਾਂ ਸਿੱਖਾਂ ਦੀ ਧਾਰਮਿਕ ਪ੍ਰੋਬਲਮਸ ਨੇ ਉਹਨਾਂ ਦੇ ਉੱਪਰ ਕੀ ਸਟੈਂਡ ਹੈ? मैडम थोड़ा ऊंचा बोलना, थोड़ा मैंने सवाल साफ नहीं मैंने सुना। ਹਾਂਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਿੱਖਾਂ ਦੀ ਗੱਲ ਕੀਤੀ ਹੈ ਜਾਂ ਫਿਰ ਤੁਸੀਂ ਮਿਨੋਰਿਟੀਜ਼ ਦੀ ਗੱਲ ਕੀਤੀ ਹੈ, ਘੱਟ ਗਿਣਤੀਆਂ ਦੀ ਗੱਲ ਕੀਤੀ ਹੈ, ਕਿਸ ਤਰ੍ਹਾਂ ਤੁਸੀਂ ਉਹਨਾਂ ਦਾ ਹਮੇਸ਼ਾ ਸਾਥ ਦਿੰਦੇ ਹੋ, ਜਿਸ ਤਰ੍ਹਾਂ ਇਸ ਵੇਲੇ ਸਿੱਖਾਂ ਦੇ ਜਿਹੜੇ ਧਾਰਮਿਕ ਪ੍ਰੋਬਲਮਸ ਨੇ ਉਹਨਾਂ ਦੇ ਉੱਪਰ ਤੁਹਾਡਾ ਅਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ਇਸ ਵੇਲੇ? देखो मैं अपने बारे सुन पहले अपने बारे दस देना कि जो मैं गल कर रहा जी आई एम टॉकिंग ऑफ जमहूरियत ओनली। ਜਿਹੜੀਆਂ ਕੌਨਫੀਡੈਂਟ ਡੈਮੋਕ੍ਰੇਸੀ ਹੁੰਦੀਆਂ ਆਪਣੇ ਆਪ ਜਿਹਨਾਂ ਜਮਹੂਰੀਅਤ ਦਾ ਯਕੀਨ ਹੁੰਦਾ ਹੈਗਾ ਹੈ, ਉਹ ਹਮੇਸ਼ਾ ਹੀ ਡਾਈਸੈਂਟਿੰਗ ਵੌਇਸਿਸ ਨੂੰ ਜਿਹੜੀਆਂ ਜੈਨੂਨ ਗ੍ਰੀਵਾਂਸਿਸ ਹੈ ਲੋਕਾਂ ਦੀਆਂ, ਚਾਹੇ ਉਹ ਲੋਕਾਂ ਦੇ ਇੱਕ ਵਰਗ 'ਚ ਹੋਣ ਚਾਹੇ ਦੂਜੇ ਵਰਗ 'ਚ ਹੋਣ, ਉਹਨੂੰ ਐਡਰੈਸ ਹੁੰਦੀਆਂ ਹੈਗੀਆਂ। ਔਰ ਮੇਰੀ ਪੱਕੀ ਧਾਰਨਾ ਹੈਗੀ ਆ, ਇਫ ਯੂ ਡੋਂਟ address to the genuine grievances of the people or section of people or a community, ਤਾਂ ਉਸ ਤੋਂ ਲਾਜ਼ਮੀ ਤੌਰ ਤੇ ਡਿਸਟੋਰਸ਼ਨਸ ਪੈਦਾ ਹੁੰਦੀਆਂ ਹੈਗੀਆਂ ਔਰ ਲਾਜ਼ਮੀ ਤੌਰ ਤੇ ਉੱਥੇ ਦਿੱਕਤਾਂ ਪੈਦਾ ਹੁੰਦੀਆਂ ਹੈਗੀਆਂ। ਜੇ ਕੋਈ ਮੁੱਦਾ ਜੋ ਕੋਈ ਇਸ਼ੂ ਸਮਾਜ ਵਿਚਰਦਾ ਹੈਗਾ ਹੈ ਔਰ ਦਹਾਕਿਆਂ ਤੋਂ ਵਿਚਰ ਰਿਹਾ ਹੈਗਾ, ਜਦੋਂ ਮੈਂ ਛੋਟਾ ਸੀ ਉਦੋਂ ਤੋਂ ਹੀ ਮੈਂ ਕਿਸੇ ਨਾ ਕਿਸੇ ਰੂਪ ਵਿੱਚ, ਕਦੀ ਮੱਧਮ ਰੂਪ ਵਿੱਚ, ਕਦੀ ਉੱਚੇ ਰੂਪ ਵਿੱਚ, ਕਦੀ ਤੀਬਰ ਗਤੀ ਨਾਲ, ਕਦੀ ਮੱਧਮ ਗਤੀ ਨਾਲ ਇਹ ਮੁੱਦਾ ਲਗਾਤਾਰ ਪੰਜਾਬ ਦੀ ਫਿਜ਼ਾ ਵਿੱਚ ਗੂੰਜਦਾ ਰਿਹਾ ਹੈਗਾ, ਹਿੰਦੁਸਤਾਨ ਦੀ ਫਿਜ਼ਾ ਵਿੱਚ ਗੂੰਜਦਾ ਰਿਹਾ ਹੈਗਾ। ਔਰ ਇਸ ਮੁੱਦੇ ਨੂੰ ਹਮੇਸ਼ਾ ਹੀ ਅਣਗੌਲਿਆਂ ਕੀਤਾ ਗਿਆ ਹੈਗਾ। ਇਸ ਤੇ ਕਦੀ ਸੀਰੀਅਸ ਡਿਬੇਟ ਨਹੀਂ ਕੀਤੀ ਗਈ, ਇਸ ਨੂੰ ਸੀਰੀਅਸ ਵਿਚਾਰਿਆ ਨਹੀਂ ਗਿਆ। ਤੇ ਜਦ ਕਿ ਜੇ ਕੋਈ ਮੁੱਦਾ ਸਮਾਜ 'ਚ ਹੈਗਾ ਹੈ, ਲੋਕਾਂ ਵਿੱਚ ਹੈਗਾ ਹੈ, ਚਾਹੇ ਲੋਕਾਂ ਦਾ ਕਿੰਨਾ ਵੀ ਛੋਟਾ ਸੈਕਸ਼ਨ ਕਿਉਂ ਨਾ ਹੋਵੇ, ਤਾਂ ਉਸ ਮੁੱਦੇ ਨੂੰ ਐਡਰੈਸ ਹੋਣਾ ਹਰ ਜਮਹੂਰੀਅਤ ਦਾ ਫਰਜ਼ ਬਣਦਾ ਹੈਗਾ, ਹਰ ਜਮਹੂਰੀ ਮੁਲਕ ਦਾ ਫਰਜ਼ ਬਣਦਾ ਹੈਗਾ ਹੈ। ਤੋ ਇਸੇ ਕਰਕੇ ਮੈਂ ਸਮਝਦਾ ਕਿ ਇਸ ਤੁਸੀਂ ਇਹਨੂੰ ਕਹਿੰਦੇ ਨਾ ਟੂ ਬ੍ਰਸ਼ ਅਸਾਈਡ ਦਾ ਕਾਰਪੈਟ ਅੰਡਰ ਦਾ ਕਾਰਪੈਟ, ਤੁਸੀਂ ਇਹਨੂੰ ਅੰਡਰ ਦਾ ਕਾਰਪੈਟ ਇਹਨੂੰ ਨਹੀਂ ਸੁੱਟ ਸਕਦੇ ਹੈਗੇ, ਇਹਨੂੰ ਲੰਮੇ ਸਮੇਂ ਵਾਸਤੇ ਅਣਗੌਲਿਆਂ ਨਹੀਂ ਕਰ ਸਕਦੇ ਹੈਗੇ ਆ। ਤੇ ਜੇ ਮੁੱਦਾ ਜੇ ਸਿੱਖਾਂ ਵਿੱਚ ਜਾਂ ਕਿਸੇ ਵੀ ਵਰਗ ਵਿੱਚ, ਚਾਹੇ ਮੁਸਲਮਾਨਾਂ ਵਿੱਚ, ਜੇ ਇੱਕ ਬੇਗਾਨਗੀ ਦਾ ਅਹਿਸਾਸ ਹੈਗਾ ਹੈ, ਜੇ ਉਸ ਅਹਿਸਾਸ ਦੇ ਕੁਛ ਕਾਰਨ ਹੈਗੇ ਹੈ, ਤਾਂ ਕਿਉਂ ਨਹੀਂ ਇੰਡੀਅਨ ਸਟੇਟ ਜਾਂ ਜਿਹੜੀ ਸਟੇਕ ਹੋਲਡਰਸ ਹੈਗੇ ਇਸ ਮਾਮਲੇ 'ਚ, ਕਿਉਂ ਨਹੀਂ ਇਸ ਮਾਮਲੇ ਨੂੰ ਐਨ ਡਾਇਰੈਕਟ 1-to-1 ਟਾਕ ਨਾਲ ਇਹਨੂੰ ਐਡਰੈਸ ਹੁੰਦੇ? ਔਰ ਜੇ ਕੋਈ ਜੈਨੂਨ ਗ੍ਰੀਵਾਂਸਿਸ ਹੈਗੀਆਂ, ਜਿਵੇਂ ਕਿ ਲੱਗਦਾ ਹੈਗਾ ਸਿੱਖ ਵਰਗ ਦੇ ਇੱਕ ਵਰਗ ਨੂੰ, ਸਿੱਖਾਂ ਦੇ ਇੱਕ ਵਰਗ ਨੂੰ, ਤਾਂ ਕਿਉਂ ਨਹੀਂ ਇੰਡੀਅਨ ਸਟੇਟ ਇਸ ਮਾਮਲੇ ਨੂੰ ਇਸ ਗੰਭੀਰਤਾ ਨਾਲ ਲੈਂਦੀ ਹੈਗੀ ਹੈ ਔਰ ਉਹਨਾਂ ਦੀ ਜੋ ਗ੍ਰੀਵਾਂਸਿਸ ਹੈਗੀਆਂ ਉਹਨਾਂ ਨੂੰ ਐਡਰੈਸ ਹੁੰਦੀ ਹੈਗੀ ਹੈ। ਜੀ ਜੀ, ਤਵੀਰ ਜੀ, ਜਿਸ ਤੁਸੀਂ ਗੱਲ ਕੀਤੀ ਕਿ ਦੈਟ ਦਿਸ ਡਿਬੇਟ ਸ਼ੁੱਡ ਬੀ ਡਨ ਇਨ ਕਮਿੰਗ ਫਿਊਚਰ ਆਫ ਕੋਰਸ, ਪਰ ਜਿਸ ਤਰ੍ਹਾਂ ਤੁਸੀਂ ਆਲਸੋ ਆਪਣੇ ਸਟੇਟਮੈਂਟ ਦੇ ਵਿੱਚ ਗੱਲ ਕੀਤੀ ਕਿਸ ਤਰ੍ਹਾਂ ਅਕਾਲੀ ਦਲ, ਬਾਦਲ ਜਾਂ ਹੋਰ ਵੀ ਕਾਂਗਰਸ ਪਾਰਟੀ ਜਾਂ ਹੋਰ ਕਿੰਨੀਆਂ ਪਾਰਟੀਆਂ ਨੇ ਕਿਸ ਤਰ੍ਹਾਂ ਜਿਹੜੀ ਸਿੱਖਾਂ ਦੀ ਆਵਾਜ਼ ਹੈਗੀ ਉਹਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ, ਐਜ਼ ਯੂ ਆਲਰੇਡੀ ਮੈਂਸ਼ਨ ਕਿ ਦੇ ਟ੍ਰਾਈਂਗ ਟੂ ਪੁੱਟ ਦਿਸ ਥਿੰਗ ਅੰਡਰ ਦ ਕਾਰਪੇਟ। ਪਰ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੂੰ ਕਿਸ ਚੀਜ਼ ਦਾ ਡਰ ਹੈ? ਵਾਈ ਦੇ ਆਰ ਸੋ ਸਕੇਅਰਡ ਆਫ ਦ ਨੇਮ ਆਫ ਖਾਲਿਸਤਾਨ? ਅਗਰ ਸਾਨੂੰ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਜਾ ਸਕਦੀ ਸਾਡੀ, ਸਾਨੂੰ ਕਿਉਂ ਸਪਰੈਸ ਕੀਤਾ ਜਾਂਦਾ ਹੈ? ਵਾਈ ਦੇ ਆਰ ਸੋ ਸਕੇਅਰਡ? They suppress it because they don't want to address to it. They want, in the name of so-called unity and integrity of the country, they just want the people who challenge this concept or who feel not good in the present framework, ਜੋ ਕੋਈ ਵੀ ਗੱਲ ਕਰਦੇ ਨੇ ਤਾਂ ਉਹਨੂੰ ਤੁਸੀਂ ਸੈਪਰੇਟਿਸਟ ਕਹਿ ਕੇ ਜਾਂ ਉਹਨੂੰ ਮਤਲਬ ਦੇਸ਼ ਦੀ ਯੂਨਿਟੀ ਤੇ ਇੰਟੈਗ੍ਰਿਟੀ ਨੂੰ ਤੋੜਨ ਵਾਲੀ ਗੱਲ ਕਹਿ ਕੇ ਉਹਨੂੰ ਤੁਸੀਂ ਕੰਡੈਮ ਕਰਦੇ ਹੋ, ਸਮਾਜ ਬਦਨਾਮ ਕਰਦੇ ਹੋ ਔਰ ਇੱਕ ਹਿਸਟੀਰੀਆ ਬਿਲਡ ਕਰਦੇ ਹੋ ਬਾਕੀ ਮੁਲਕ ਵਿੱਚ ਉਸ ਦੇ ਖਿਲਾਫ, ਤਾਂ ਜੋ ਜਿਹੜਾ ਮਤਲਬ ਜਿਹੜਾ ਦੇਸ਼ ਦਾ ਕਨਸੈਪਟ ਹੈਗਾ ਹੈ ਕਿ ਭਾਰਤ ਦੇਸ਼ ਜਿਹੜਾ ਇੱਕ ਹੈਗਾ, ਜਿਹੜਾ ਕਿ ਅਸਲ ਮਾਨੇ ਵਿੱਚ ਇੱਕ ਇਹਦੇ ਵੱਖ-ਵੱਖ ਧਰਮਾਂ ਦਾ, ਵੱਖ-ਵੱਖ ਭਾਸ਼ਾਵਾਂ ਦਾ, ਵੱਖ-ਵੱਖ ਲੋਕਾਂ ਦਾ ਇੱਕ ਸਮੂਹ ਹੈਗਾ ਹੈ, ਜੇ ਇਹਨੂੰ ਜੈਨੂਅਲ ਜਿਹੜੀ ਫੈਡਰਲ ਸਪਿਰਿਟ ਹੈਗੀ ਹੈ ਉਹਦੇ ਅੰਦਰ ਨਹੀਂ ਡੀਲ ਕੀਤਾ ਜਾਂਦਾ ਤਾਂ ਮੈਂ ਸਮਝਦਾ ਕਿ ਇਹ ਜਮਹੂਰੀਅਤ ਨਹੀਂ ਹੈਗੀ ਹੈ। ਇਹ ਇੱਕ ਹਿੰਦੂ ਬਹੁਤ ਸੰਖਿਅਕਵਾਦ ਦਾ ਇੱਕ ਮਤਲਬ ਜਿਹੜਾ ਗਲਵਾ ਹੈਗਾ ਹੈ ਉਹਨੂੰ ਕਾਇਮ ਰੱਖਣ ਦੀ ਇੱਕ ਚਾਲ ਹੈਗੀ ਹੈ, ਇੱਕ ਪਾਲਿਸੀ ਹੈਗੀ ਹੈ, ਜਿਹਨੂੰ ਮੈਂ ਇੱਕ ਜਮਹੂਰੀ ਵਿਅਕਤੀ ਹੋਣ ਦੇ ਨਾਤੇ ਜਿਹਨੂੰ ਮੈਂ ਗਲਤ ਸਮਝਦਾ ਹੈਗਾ ਕਿ ਸਮਾਜ ਕੋਈ ਇਸ਼ੂ ਹੈਗਾ ਹੈ ਤਾਂ ਜਮਹੂਰੀਅਤ ਦਾ ਜਿਹੜੀਆਂ ਕੌਨਫੀਡੈਂਟ ਜਮਹੂਰੀਅਤਾਂ ਹੈਗੀਆਂ, ਜਿਹੜੀਆਂ ਕੌਨਫੀਡੈਂਟ ਡੈਮੋਕ੍ਰੇਸੀਜ਼ ਹੈਗੀਆਂ, ਜਿਹੜੀਆਂ ਵਾਈਬਰੈਂਟ ਡੈਮੋਕ੍ਰੇਸੀਜ਼ ਹੈਗੀਆਂ, ਉਹ ਹਮੇਸ਼ਾ
2.5 सेंट नो और चाहे वो 2.5 सेंट कितनी भी अनकंफर्टेबल क्यों ना होवे ट्रेड वास्ते उसनों अलाउ कर दिया, उससे फ्री डिबेट करानी हैगियां, ਉਹਦੇ ਮੈਰਿਟ ਡਿਮੈਰਿਟ ਦੇਖ ਕੇ ਲੋਕਾਂ ਨੂੰ ਹੱਕ ਦਿੰਦੀਆਂ ਹੈਗੀਆਂ ਕਿ ਉਹ ਤੇ ਆਪਣਾ ਨਿਰਣਾ ਕਰਨ, ਆਪਣੇ ਵਿਚਾਰ ਬਣਾਉਣ। ਔਰ ਇਹਨੂੰ ਸਿਰਫ ਇਸ ਕਰਕੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਡੱਬ ਕਰਕੇ ਐਂਟੀ ਨੈਸ਼ਨਲ ਜਾਂ ਇਹਨੂੰ ਡੱਬ ਕਰਕੇ ਇਹ ਦੇਸ਼ ਨੂੰ ਤੋੜਨ ਵਾਲੀ ਸਾਜ਼ਿਸ਼ ਹੈਗੀ ਹੈ, ਉਹਨੂੰ ਡੱਬ ਕਰਕੇ ਬਦਨਾਮ ਕਰਕੇ ਉਸ ਦੇ ਨਾਂ ਤੇ ਰਾਜਨੀਤੀ ਕਰਦੀਆਂ ਹੈਗੀਆਂ। ਕਾਂਗਰਸ ਨੇ ਰਾਜਨੀਤੀ ਕੀਤੀ ਹੈਗੀ ਹੈ ਜਿਹਦੇ ਚੋਂ ਆਪਾਂ ਦੇਖਿਆ ਕਿ ਪੰਜਾਬ ਨੇ ਕਿੰਨਾ ਸੰਤਾਪ ਭੋਗਿਆ ਹੈਗਾ ਹੈ। ਪੰਜਾਬ 'ਚ ਹਜ਼ਾਰਾਂ ਹਿੰਦੂ ਸਿੱਖ ਮਰੇ ਨੇ, ਦਿੱਲੀ ਸਿੱਖ ਕੌਮ ਦਾ ਨਸਲਕੁਸ਼ੀ ਕੀਤੀ ਗਈ ਹੈ, ਬਕਾਰੋ ਵਰਗੇ ਸ਼ਹਿਰਾਂ ਵਿੱਚ, ਹਰਿਆਣੇ ਵਿੱਚ, ਹੋਰ ਬਹੁਤ ਸਾਰੀ ਥਾਵਾਂ ਤੇ ਦਰਬਾਰ ਸਾਹਿਬ ਢਾਇਆ ਗਿਆ ਜਿਹੜਾ ਕਿ ਸਾਰੇ ਹਿੰਦੂ ਪੰਜਾਬੀ ਲੋਕਾਂ ਤੱਕ ਬਹੁਤ ਹੀ ਪਵਿੱਤਰਤਮ ਜਿਹੜਾ ਸਥਾਨ ਸੀਗਾ ਹੈਗਾ, ਧਰਮ ਸਥਾਨ ਸੀਗਾ ਹੈਗਾ। ਤੇ ਉਸ ਤੋਂ ਬਾਅਦ ਦਿੱਲੀ ਦੰਗੇ ਹੋਏ ਨੇ। ਉਸ ਜੋ ਪੰਜਾਬ ਨੇ ਸੰਤਾਪ ਢਾਇਆ ਕਾਰਨ ਸਿਰਫ ਇਹੀ ਸੀਗਾ ਕਿ ਉਸ ਵੇਲੇ ਦੀ ਮੌਕੇ ਦੀ ਕਾਂਗਰਸ ਸਰਕਾਰ ਸੀਗੀ, ਉਸਨੇ ਇਸ ਨੂੰ ਇੱਕ ਪੋਲੀਟੀਕਲ ਪਲੋਏ ਦੇ ਤੌਰ ਤੇ ਵਰਤ ਕੇ ਖਾਲਸਾ ਦੇ ਮੁੱਦੇ ਨੂੰ ਹਿੰਦੁਸਤਾਨ ਭਰ ਵਿੱਚ ਇਹਨੂੰ ਯੂਜ਼ ਕੀਤਾ ਹੈਗਾ। ਔਰ ਜਿੰਨੀ ਕਾਂਗਰਸ ਨੇ ਉਸ ਵੇਲੇ ਜਿਹੜੀ ਸਕਸੈਸ ਹਾਸਲ ਕੀਤੀ ਹੈਗੀ ਹੈ, 400 ਤੋਂ ਉੱਪਰ ਸੀਟਾਂ ਲੈ ਕੇ ਰਾਜੀਵ ਗਾਂਧੀ ਸਰਕਾਰ ਬਣੀ ਹੈਗੀ ਹੈ, ਉਸ ਦੇ ਪਿੱਛੇ ਹੋਰਨਾਂ ਕਾਰਨਾਂ ਦੇ ਨਾਲ ਇੱਕ ਕਾਰਨ ਇਹ ਸੀਗਾ ਕਿ ਉਹਨਾਂ ਨੇ ਖਾਲਸਾ ਦੇ ਮੁੱਦੇ ਨੂੰ ਹਊਆ ਬਣਾ ਕੇ ਹਿੰਦੁਸਤਾਨ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਹੈਗਾ ਹੈ। ਔਰ ਜੋ ਇਸ ਤਰ੍ਹਾਂ ਦੀ ਰਾਜਨੀਤੀ ਹੈਗੀ ਹੈ ਜੋ ਅੱਜ ਵੀ ਪੰਜਾਬ ਵਿੱਚ ਚੱਲ ਰਹੀ ਹੈ, ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਹੋਣੀ ਹੀ ਵਾਜ਼ ਨੈਵਰ ਸੀਰੀਅਸ ਔਨ ਖਾਲਿਸਤਾਨ, ਔਰ ਜੇ ਹੁੰਦੇ ਤਾਂ ਉਹ ਬਿਲਕੁਲ ਸੀਰੀਅਸ ਡਿਬੇਟ ਕਰਾਉਂਦੇ ਦਿੱਤੇ, ਸੀਰੀਅਸ ਇਹਦੀ ਪ੍ਰੈਜੈਂਟੇਸ਼ਨ ਕਰਦੇ ਉਹ ਤੇ ਲੋਕਾਂ ਸਾਹਮਣੇ ਰੱਖਦੇ ਸਾਰੀ ਗੱਲ ਨੂੰ। ਉਹ ਵੀ ਇਸ ਰਾਜਨੀਤੀ ਕਰ ਰਹੇ ਹੈ ਔਰ ਇਹਦੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਹੈਗੀ ਉਹ ਵੀ ਇਹਦਾ ਹਊਆ ਖੜਾ ਕਰਕੇ ਪੰਜਾਬ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਇੱਕ ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਖਾਸ ਤਰ੍ਹਾਂ ਦਾ ਮਤਲਬ ਮਾਹੌਲ ਪੈਦਾ ਕਰਕੇ ਭਾਜਪਾ ਸਰਕਾਰ, ਅਕਾਲੀ ਭਾਜਪਾ ਸਰਕਾਰ ਉਹ ਵੀ ਇਸ ਤੇ ਰਾਜਨੀਤੀ ਕਰ ਰਹੀ ਹੈ ਔਰ ਕਾਂਗਰਸ ਵੀ ਰਾਜਨੀਤੀ ਕਰ ਰਹੀ ਹੈ, ਉਹ ਵੀ ਹਊਆ ਖੜਾ ਕਰ ਰਹੀ ਹੈ। ਇਹ ਹਊਆ ਖਤਮ ਹੋਣਾ ਚਾਹੀਦਾ ਹੈਗਾ। ਔਰ ਜੇ ਸਿੱਖ ਲੋਕਾਂ ਦੀਆਂ, ਸਿੱਖ ਸਮਾਜ ਦੀਆਂ ਜੇ ਕੋਈ ਜੈਨੂਅਨ ਗ੍ਰੀਵਾਂਸਿਸ ਹੈਗੀਆਂ ਅਗੇਂਸਟ ਇੰਡੀਅਨ ਸਟੇਟ ਜਿਹੜਾ 47 ਤੋਂ ਬਾਅਦ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਚੱਲਦੀਆਂ ਰਹੀਆਂ ਹੈਗੀਆਂ, ਚਾਹੇ ਉਹ ਕਦੀ ਧੀਮੀ ਗਤੀ 'ਚ, ਕਦੀ ਮੱਧਮ ਗਤੀ 'ਚ, ਕਦੀ ਤੇਜ਼ ਗਤੀ 'ਚ, ਉਹ ਆਵਾਜ਼ਾਂ ਉੱਠਦੀਆਂ ਰਹੀਆਂ ਨੇ। ਔਰ ਲੋਕਾਂ ਦੇ ਜੇ ਮਨਾਂ ਵਿੱਚ ਉਹ ਆਵਾਜ਼ਾਂ ਹੈਗੀਆਂ ਨੇ ਤਾਂ ਕਿਸੇ ਵੀ ਜਮਹੂਰੀ ਕਹਾਉਣ ਵਾਲੇ ਮੁਲਕ ਦਾ ਫਰਜ਼ ਬਣਦਾ ਹੈਗਾ ਕਿ ਉਹ ਇਹਨਾਂ ਆਵਾਜ਼ਾਂ ਨੂੰ ਜੋ ਇਹ ਡਾਈਸੈਂਟ ਦੀ ਆਵਾਜ਼ ਹੈ, ਜੋ ਇੱਕ ਡਿਸਕੰਟੈਂਟ ਦੀ ਆਵਾਜ਼ ਹੈਗੀ, ਇਹਨੂੰ ਐਡਰੈਸ ਹੋਵੇ। ਉਹਨਾਂ ਦੀਆਂ ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਹੈਗੀਆਂ ਉਹਦੇ ਬੇਗਾਨਗੀ ਦਾ ਅਹਿਸਾਸ ਹੈ ਹਿੰਦੁਸਤਾਨੀ ਰਾਜ ਅੰਦਰ, ਉਸ ਨੂੰ ਦੂਰ ਕਰੇ ਤੇ ਉਸਦਾ ਕੋਈ ਹੱਲ ਲੱਭੇ। ਤੇ ਇਹੀ ਕੁਛ ਮੁਸਲਿਮ ਭਾਈਚਾਰੇ ਨਾਲ ਹੋ ਰਿਹਾ ਹੈਗਾ। ਦੇਖੋ ਤੁਸੀਂ ਸਿੰਪਲ ਬਿਆਨ ਦੇਣ ਤੇ ਕਿ ਵੀ ਦੇਸ਼ ਸੁਰੱਖਿਆ ਦੀ ਭਾਵਨਾ ਹੈਗੀ ਹੈ। ਕੱਲ ਜਿਵੇਂ ਜਿਸ ਤਰ੍ਹਾਂ ਨਾਲ ਆਮਿਰ ਖਾਨ ਦੇ ਪੁਤਲੇ ਜਲਾਏ ਗਏ, ਬੜੀ ਘਟੀਆ ਬਿਆਨਬਾਜ਼ੀ ਕੀਤੀ ਗਈ। ਇਸ ਨਾਲ ਕੀ ਤੁਹਾਡਾ ਕੀ ਖਿਆਲ ਹੈ ਕਿ ਜਿਹੜੇ ਮੁਸਲਿਮ ਭਾਈਚਾਰਾ ਹੈਗਾ ਉਹ ਹਿੰਦੁਸਤਾਨ 'ਚ ਇੰਟੈਗਰੇਟ ਹੋ ਪਾਊਗਾ? ਬਿਲਕੁਲ, ਜਿਸ ਤਰ੍ਹਾਂ ਆਮਿਰ ਖਾਨ ਦੇ ਵੀ ਕਾਫੀ ਦਿਨ ਪਿਛਲੇ ਦਿਨੀ ਬਿਆਨ ਆਏ ਨੇ ਇਸ ਸੰਬੰਧੀ। ਆਪਣੀ ਗੱਲ ਕਹਿਣ ਦਾ ਹੱਕ ਹੈ ਕਿਸੇ ਨੂੰ। ਜੀ ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਤਾਂ ਮੈਡਮ I am not talking Khalistan, I am talking democracy and democracy only. ਡੈਮੋਕ੍ਰੇਟਿਕ ਸੋ ਉਸੇ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਖਾਲਿਸਤਾਨ ਜਿਹੜੀ ਹੈ ਅਸੀਂ ਗੱਲ ਇਸ ਲਈ ਕੀਤੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਮਝਾ ਚੁੱਕੇ ਕਿਸ ਤਰ੍ਹਾਂ ਕਾਂਗਰਸ ਦੀ ਕਾਰਗੁਜ਼ਾਰੀ ਸੀ, ਕਿਸ ਤਰ੍ਹਾਂ ਉਹਨੇ 84 ਦੇ ਵਿੱਚ ਸਾਡੇ ਹਰਮੰਦਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਧੱਕਾ ਕੀਤਾ, ਕਿਸ ਤਰ੍ਹਾਂ ਟੈਂਕਾਂ ਤੋਪਾਂ ਦੇ ਨਾਲ ਬੇਕਸੂਰ ਲੋਕਾਂ ਤੇ ਉਹਨਾਂ ਨੇ ਹਮਲਾ ਕੀਤਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆਪਣੇ ਦਿੱਲੀ ਦੇ ਨਾਲ ਕਸਬਿਆਂ ਦੇ ਵਿੱਚ ਕਿਸ ਤਰ੍ਹਾਂ ਸਿੱਖਾਂ ਦਾ ਜੈਨੋਸਾਈਡ ਕੀਤਾ ਗਿਆ, ਨਸਲਕੁਸ਼ੀ ਕੀਤੀ ਗਈ ਸਿੱਖਾਂ ਦੀ। ਉਸ ਤੋਂ ਬਾਅਦ ਕਿਸ ਤਰ੍ਹਾਂ ਸਾਡੇ ਬੱਚੇ ਪਿਕ ਕਰਕੇ ਫੇਕ ਇਨਕਾਊਂਟਰਸ ਦੇ ਵਿੱਚ ਮਾਰੇ ਗਏ। ਇਹ ਤਾਂ ਸਾਨੂੰ ਕਾਂਗਰਸ ਦੀ ਕਾਰਗੁਜ਼ਾਰੀ ਪਤਾ ਹੈ, ਈਵਨ ਉਸ ਵੇਲੇ ਵੀ ਡੈਮੋਕ੍ਰੈਟਿਕ ਭਾਰਤ ਸੀਗਾ। ਤਾਂ ਉਸ ਤੋਂ ਬਾਅਦ ਖਾਲਿਸਤਾਨ ਦੀ ਗੱਲ ਹੋਈ ਹੈ, ਖਾਲਿਸਤਾਨ ਤੇ ਅਸੀਂ ਪਹਿਰਾ ਵੀ ਦਿੱਤਾ ਇਸ ਚੀਜ਼ ਦਾ। ਪਰ ਜਿਸ ਤਰ੍ਹਾਂ ਹੁਣ ਅਕਾਲੀ ਦਲ ਬਾਦਲ ਹੈ ਇਹ ਸਮਝਦੇ ਨੇ ਕਿ ਸ਼ਾਇਦ ਹਜੇ ਲੋਕ ਜਿਹੜੇ ਸਿੱਖ ਨੇ, ਅਣਖੀ ਲੋਕ ਨੇ, ਉਹ ਮਰ ਚੁੱਕੇ ਨੇ ਜਾਂ ਇਹਨਾਂ ਨੇ ਮਰਵਾ ਦਿੱਤੇ ਨੇ। ਪਰ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪਿਛਲੇ ਦਿਨੀ ਸਰਬੱਤ ਖਾਲਸਾ ਬੁਲਾਇਆ ਗਿਆ ਸੀ, ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੇ ਆਪਣੀ ਧਾਰਮਿਕ ਆਜ਼ਾਦੀ ਦੇ ਜਿਹੜੇ ਮਤੇ ਪਾਸ ਕਰਨੇ ਸੀ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਅਫਕੋਰਸ ਖਾਲਿਸਤਾਨ ਦੀ ਗੱਲ ਵੀ ਕੀਤੀ ਗਈ, ਉਸ ਦੇ ਉੱਤੇ ਵੀ ਗੱਲਬਾਤ ਕੀਤੀ। ਪਰ ਕਿਸ ਤਰ੍ਹਾਂ ਇਹਨਾਂ ਨੇ ਫਿਰ ਉਸ ਚੀਜ਼ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ ਅਕਾਲੀਆਂ ਨੇ, ਔਰ ਕਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸੈਡੀਸ਼ਨ ਦੇ ਨੀਚੇ ਕਿੰਨੇ ਦੇਸ਼ ਧਰੋਹ ਦੇ ਕੇਸਿਸ ਸਾਡੇ ਸਿੱਖ ਆਗੂਆਂ ਦੇ ਪਾਏ ਹੋਏ ਨੇ। ਕਾਫੀ ਸਾਰੀਆਂ ਫੈਮਲੀਆਂ ਜਿਹਨਾਂ ਅਸੀਂ ਗੱਲਬਾਤ ਕੀਤੀ ਕੱਲ, ਉਹ ਹਜੇ ਤੱਕ ਆਪਣੀ 2-2 ਮਹੀਨੇ ਤੋਂ ਆਪਣੀ ਫੈਮਲੀਜ਼ ਨੂੰ ਨਹੀਂ ਮਿਲ ਸਕੇ ਕਿਉਂਕਿ ਉਹਨਾਂ ਨੂੰ ਘਰੋਂ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ, ਝੂਠੇ ਦੇਸ਼ ਧਰੋਹ ਦੇ ਕੇਸਿਸ ਪਾਏ ਗਏ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ
मैं इस गल के खिलाफ हाँ कि जे खालिस्तानी गल करन ते जे किसी देश तो मुकदमा दर्ज होंदा है ये बिल्कुल गैर कानूनी है, गैर जमहूरी और संविधान साडे संविधान ने हक दिते, हिंदुस्तानी संविधान ने उन्होंने भी विरोधी ने धरावां लाणियां उसका भी ये उसके भी उल्ट ने ते बिल्कुल ये केस विड्रॉ करने चाहिए है और उन्होंने जेडे भी पीड़ित धिरां ने जिन्होंने लगता कि हिंदुस्तान सिखां नाल एक वखरा व्यवहार किया जा रहा है उन्होंने धिरां नाल गलबात करनी चाहिए है। जमहूरीयत यही तकाजा है, जमहूरीयत यही मंग हैगी है और जो हिंदुस्तान देश अपने आप में जमहूरी देश कहता है तो इन्होंने एक मैच्योर जमहूरीयत के तौर पर, एक कॉन्फिडेंट जमहूरीयत के तौर पर, एक वाइब्रेंट जमहूरीयत के तौर पर इन्हों मसलों बारे एड्रैस होना पऊगा। अज नहीं कल नहीं परसों, अदरवाइज जिहड़ा रस्ता है डिनायल का कि इत्थे एक मुद्दा ही नहीं है जां सप्रैशन का कि इनू धक्के ना दबा दिओ, ये जमहूरी रास्ता नहीं है, ये टोटल गैर जमहूरी और एक डिक्टेटोरियल और ये हिंदू बहुसंख्यकवाद का एक रास्ता है जिन्ना एक फिरके का गलबा हिंदुस्तान जो हुण तां हिंदू राज दी गल्लां भी होण लग पईयां ने और जिस तरह मुस्लिम भाईचारे नाल पिछले एक साल तो जो उन्हां प्रति जो नजरिया है वो एक खास तरह नजरिया बिल्ड किया जा रहा है हिंदुस्तानी जमहूरीयत वास्ते, हिंदुस्तान के लोगों वास्ते, हिंदुस्तान के भविख वास्ते, पंजाब के लोगों वास्ते जां पंजाब की जनता वास्ते किसी तरह भी ये और मोर इंपोर्टेंटली इंडिया के भविख वास्ते भी, लुकाई के भविख वास्ते ये ठीक नहीं है, ये नजरिया बदलिया जाना चाहिए है और हिंदुस्तानी जमहूरीयत को एक जमहूरी मुल्क के तौर पर एक्ट करना चाहिए है और रिस्पैक्ट करनी चाहिए है। सेंटीमेंटली जे हिंदुस्तान जे इस बशिंदियां दे किसी वर्ग में एक बेगानगी का एहसास है, एक डिस्क्रिमिनेशन का एहसास है जिहदियां बहुत सारी उदाहरण तुहानूं मिल जाणगियां ते ओह तां उन्हां नूं तुसीं एक आइडिया नूं तुसीं सप्रेस नहीं कर सकते जे आइडिया एग्जिस्ट करता सोसाइटी जब तक वो आइडिया एग्जिस्ट नहीं करता तो मैं मन जाना कि हाँ भाई कोई मुद्दा नहीं है, पर जो आइडिया एग्जिस्ट करता है यू विल हैव टू एड्रैस टू दैट आइडिया एंड यू हैव टू एड्रैस द ग्रीवांसेस, जेन्युइन ग्रीवांसेस। एक जो कुछ हुण तक पहुंची भी गल हैगी है पहुंची तो है क्योंकि हुण तक इन्होंने जिहड़ियां जेन्युइन ग्रीवांसेस सीगियां सिख कौम दियां उन्होंने एड्रैस नहीं किया, उन्होंने रिड्रेसल नहीं की, उन्होंने संबोधित नहीं होए, उन्होंने हल करने की कोशिश नहीं की, शंके निवृत्त करने की कोशिश नहीं की, जिस करके जिहड़ा भी अंडर करंट चलता रहा लगातार और जिहड़ा कभी ज़ारा रूप कभी गुप्त रूप कभी मध्यम रूप कभी तेज रूप वो जो लोग जो पंजाबी समाज सामने हिंदुस्तानी समाज सामने प्रगट होता रहा इन्होंने उस जो एस्पिरेशन सीगियां सिख कौम दी आज़ाद हिंदुस्तान च जहाँ एक जिमें बखरी कौम की गल करते हैं, हालांकि मेरे बहुत सारे मैं आई एम नॉट फॉर खालिस्तान, आई एम नॉट फॉर हिंदू राज, आई एम नॉट फॉर मुस्लिम राज, आई एम अ डेमोक्रेट सेक्युलर पर्सन, पर एज ए डेमोक्रेट एज ए लवर ऑफ डेमोक्रेसी and as a person who knows what a democracy really means for its people, मेरी पक्की धारणा हैगी है कि थानू इंडियन स्टेट नो स्टेक होल्डर्स नो इस मुद्दे नो संबोधित होना पऊगा ते ताही इस मसले का जो पक्का ते टुकमा कोई हल है या कोई सैटिस्फैक्टरी सोल्यूशन है वो मिल सकूगा। और जो बार बार मुद्दा उठ रहा पंजाब की फिजा गूंजता है एक अंडरकरंट के रूप में भी कभी वाहवा जारा रूप में भी तो इस मुद्दे को बाई डिनायल और बाई फोर्स सप्रेस नहीं कर सकते, ये करोगे तो अनडेमोक्रेटिक होगा। जी वीर जी, हालांकि हाँ यू से यूर डेमोक्रेटिक पर्सन, तुसी किसी दा ना किसी नाल हो ना किसी अगेंस्ट हो, पर जिस तरह तुसी खालिस्तान डिबेट की गलबात की सो आई वुड लाइक टू आस्क यू जिस तरह तुसी ये डिबेट के बारे क्या कि ये डिबेट होनी चाहिए है कि ये थोड़ा पर्सनल ओपीनियन सीगा कि जा आम आदमी पार्टी भी इस चीज़ से थोड़ा स्टैंड देगी? नहीं मैडम, मेरा पर्सनल opinion है because if you know we have not interacted earlier. Okay. I am 38 years beyond AAP and 2 years with AAP. जो मेरे आइडियाज ने बने हुए ने वो आप करके नहीं महज है आप तो मैं आपनों मैं एक वहीकल समझिया सीगा चेंज का, इस करके मैं ज्वाइन की सीगी। आप विच भी बहुत सारे डाइवर्जेंट व्यूज ने। आप इज नॉट ए मोनोलिथिक पार्टी, एक मतलब आप बिल्कुल एक यानी कि आप दे सारे लोगों के विचार एक ने। मैं मेरे 2 साल आप ने 36 साल मेरे आप तो बाहर ने। जो मेरी धारनावां ने जमहूरीयत बारे डेमोक्रेसी बारे वो मेरी धारनावां उदों तो है जो मैं एमरजेंसी मुखालफत करके विद्यार्थी जीवन दौरान मैंने लग्या कि हिंदुस्तान के लोगों के हकों के उत्ते बहुत बड़ा छापा है मैं उसके खिलाफ विद्रोह किया, मेडिकल कॉलेज मुंडियां नूं ऑर्गेनाइज किया,
ਮਜ਼ਾਰੇ ਕੱਢੇ ਸੀਗੇ, ਮੈਂ ਜੇਲ੍ਹ ਗਿਆ ਸੀਗਾ। ਯੂ ਟ੍ਰੇਸ ਇਟ ਬੈਕ, ਇਟ ਇਜ਼ ਆਲਮੋਸਟ 45 ਈਅਰ ਡਾਊਨ ਦਾ ਲਾਈਨ। 75 ਤੋਂ ਲੈ ਕੇ 25 ਤੇ 14 40 ਸਾਲ ਤੋਂ ਮੇਰਾ ਇਤਿਹਾਸ ਹੈਗਾ ਔਰਤਾਂ ਦੇ ਹੱਕਾਂ ਬਾਰੇ, ਨੌਜਵਾਨਾਂ ਦੇ ਹੱਕਾਂ ਬਾਰੇ, ਦਲਿਤਾਂ ਦੇ ਹੱਕਾਂ ਬਾਰੇ, ਮਾਈਨੋਰਟੀ ਦੇ ਹੱਕਾਂ ਬਾਰੇ। ਜਦੋਂ ਦਿੱਲੀ ਦੰਗੇ ਹੋਏ ਸੀਗੇ ਤਾਂ ਦਿੱਲੀ ਦੰਗਿਆਂ ਤੇ ਜਿਹੜੀ PUCL ਦੀ ਰਿਪੋਰਟ ਸੀ, ਦੋਸ਼ੀ ਕੌਣ, ਹੂ ਆਰ ਦਾ ਗਿਲਟੀ, ਉਹ ਅਸੀਂ ਪੰਜਾਬ 'ਚ 1 ਲੱਖ ਕਾਪੀ ਛਪਾਈ ਸੀ ਸਾਡੀ ਜਥੇਬੰਦੀ ਨੇ, ਜਮਹੂਰੀ ਅਧਿਕਾਰ ਸਭਾ ਨੇ। ਉਹ ਪੰਜਾਬ ਸਰਕਾਰ ਨੇ ਜ਼ਬਤ ਕਰ ਲਈ ਸੀਗੀ। ਹੁਣ ਤੱਕ ਪੰਜਾਬ ਸਰਕਾਰ ਕੋਲ ਕਾਪੀ ਸਾਨੂੰ ਵਾਪਸ ਨਹੀਂ ਮਿਲੀ। ਹੁਣ ਤੱਕ ਪੰਜਾਬ ਸਰਕਾਰ ਨੇ ਸਾਡੀ ਕਾਪੀ ਦੱਬੀ ਹੋਈ ਹੈਗੀ ਹੈ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਆਪਣੀ ਪਰਸਨਲ ਦੱਸਿਆ ਤਾਂ ਉਸਦੀ ਚੀਜ਼ ਦੀ ਤਾਂ ਅਸੀਂ ਰਿਸਪੈਕਟ ਕਰਦੇ, ਆਪਣੇ ਪਰਸਨਲ ਪਰਸਪੈਕਟਿਵ ਦੀ ਗੱਲ ਕੀਤੀ ਹੈ, ਉਸਦੀ ਰਿਸਪੈਕਟ ਕਰਦੇ ਪਾਉਣੇ। ਅਸੀਂ ਤੁਹਾਡੇ ਨਾਲ ਆਮ ਆਦਮੀ ਪਾਰਟੀ ਬਾਰੇ ਵੀ ਗੱਲਬਾਤ ਕਰਨਾ ਚਾਹਾਂਗੇ, ਪਰ ਫਰਸਟ ਵਿਲ ਟਾਕ ਅਬਾਊਟ ਦ ਪਾਰਟੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਦਿੱਲੀ ਦੇ ਵਿੱਚ ਦੰਗੇ ਹੋਏ ਨੇ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਨੇ ਵੀ ਇਸ ਚੀਜ਼ ਤੇ ਪਹਿਰਾ ਦਿੱਤਾ ਹੈ ਕਿ ਇਟ ਵਾਜ਼ ਨਾਟ ਅ ਦੰਗੇ, ਇਟ ਵਾਜ਼ ਅ ਜੈਨੋਸਾਈਡ, ਮੋਸਟਲੀ ਇਟ ਵਾਜ਼ ਅ ਨਸਲਕੁਸ਼ੀ। ਸੋ ਅਸੀਂ ਚਾਹੁੰਦੇ ਕਿ ਜਿੰਨੇ ਵੀ ਲੋਕਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਈਏ ਕਿ ਉਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀਗਾ, ਨਾ ਕਿ ਉਹ ਦੋ ਧਿਰਾਂ ਦੇ ਵਿੱਚ ਦੰਗੇ ਹੋਏ ਸੀਗੇ। ਸੋ ਉਸ ਦੇ ਨਾਲ ਹੁਣ ਅਸੀਂ ਆਮ ਆਦਮੀ ਪਾਰਟੀ ਦੀ ਗੱਲਬਾਤ ਕਰਦੇ, ਕਿਉਂਕਿ ਹਰ ਬੰਦਾ, ਪੀਪਲ ਆਰ ਟ੍ਰਾਈਂਗ ਟੂ ਲੁੱਕ ਅਪ ਟੂ ਦਿਸ ਪਾਰਟੀ ਬਿਕੋਜ਼ ਆਈ ਨੋ ਕਰਪਸ਼ਨ ਫ੍ਰੀ ਹੈਗੀ ਹੈ ਇਹ ਪਾਰਟੀ, ਔਰ ਕਾਫੀ ਲੋਕਾਂ ਦੀ ਹੱਕ ਸੱਚ ਦੀ ਆਵਾਜ਼ ਹੀ ਬਣ ਰਹੀ ਹੈ ਪਾਰਟੀ। ਪਰ ਜਿਸ ਤਰ੍ਹਾਂ ਲਾਈਕ ਮੈਂ, ਕਿਉਂਕਿ ਨਾਟ ਬਿਕੋਜ਼ ਆਮ ਅ ਸਿੱਖ, ਪਰ ਜਿਸ ਤਰ੍ਹਾਂ ਬਹੁਤ ਸਾਰੀਆਂ ਪ੍ਰੋਬਲਮਸ ਇਸ ਵੇਲੇ ਇੰਡੀਆ ਦੇ ਵਿੱਚ ਹੈਗੀਆਂ ਨੇ, ਹੋਰ ਮਾਈਨੋਰਟੀ ਦੇ ਹਿਸਾਬ ਨਾਲ ਮੁਸਲਮਾਨ ਆਪਣੇ ਇੰਡੀਆ ਨੂੰ ਛੱਡ ਕੇ ਜਾ ਰਹੇ ਹਨ। ਐਜ਼ ਯੂ ਨੋ, famous celebrity Amir Khan, which I read on Facebook, and he was trying to leave ਇੰਡੀਆ ਬਿਕੋਜ਼ ਜਿਸ ਤਰ੍ਹਾਂ ਇੰਡੀਆ ਦੇ ਹਾਲਾਤ ਬਣਦੇ ਨੇ, ਹਿੰਦੁਸਤਾਨ ਉਸਨੂੰ ਵੇਖਦੇ ਹੋਏ ਉਹ ਛੱਡਣਾ ਚਾਹੁੰਦਾ ਹੈ। ਇਸੇ ਤਰ੍ਹਾਂ ਸਿੱਖਾਂ ਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮਸ ਆ ਰਹੀਆਂ, ਈਸਾਈਆਂ ਦੇ ਵਿੱਚ ਪ੍ਰੋਬਲਮਸ ਆ ਰਹੀਆਂ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਜਿਸ ਤਰ੍ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਪਿਛਲੇ 1 ਮਹੀਨੇ ਦੇ ਵਿੱਚ, ਕਿਸ ਤਰ੍ਹਾਂ ਅਗਰ 2-3 ਮਹੀਨੇ ਪਹਿਲਾਂ, ਔਰ ਜਿਸ ਤਰ੍ਹਾਂ ਜੂਨ 1 ਤੋਂ ਸਟਾਰਟ ਹੋ ਗਈ ਸੀ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੂੰ ਚੁੱਕ ਲਿੱਤਾ ਗਿਆ ਸੀ, ਕਿਸ ਤਰ੍ਹਾਂ ਉਹਨਾਂ ਦੀ ਬੇਅਦਬੀ ਕੀਤੀ ਗਈ ਹੈ। ਉਹ ਲੋਕ ਹਜੇ ਵੀ ਖੁੱਲ੍ਹੇਆਮ ਘੁੰਮ ਰਹੇ ਨੇ, ਕੋਈ ਇਨਕੁਆਇਰੀ ਨਹੀਂ ਹੋ ਰਹੀ। ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਇਸ ਚੀਜ਼ ਤੇ ਕੋਈ ਸਟੈਂਡ ਕਿਉਂ ਨਹੀਂ ਲਿੱਤਾ? ਦੇਖੋ, ਮੈਂ ਆਮ ਆਦਮੀ ਪਾਰਟੀ ਦਾ ਸਪੋਕਸਪਰਸਨ ਨਹੀਂ ਹੈਗਾ ਹੈ। I am representing people of Patiala as a member of parliament from Aam Aadmi Party ticket. From the day I joined Aam Aadmi Party, I started developing some serious differences on the issues of democracy, on the issues of intra-party democracy, on the issues of Swaraj, or on the issues of political and financial transparency. जिन्ने भी मुद्दे सीगे इन्हां ते जिहड़ी हौली थोड़ी बड़ी मतलब तेजी नाल इस जी भटकाव आया है प्रिंसीपल के मामले मेरा विरोध भी होया, मैं उनका विरोध भी किया है। बट इन एनी डेमोक्रेटिक ऑर्गेनाइजेशन इट इज माई राइट कि जी पार्टी अपने पार्टी के अंदर जमहूरीयत नहीं दे सकती, वो हिंदुस्तान वर्गे विशाल मुल्क और इन्ने विभिन्नता वाले मुल्क में जी जेन्युइन फैडरल स्ट्रक्चर हैगी है, जिथे बहुत तरह के विरोधी विचार होंगे, विरोधी आइडियाज होंगे, उन्होंने चो किवें डिलीवर करेगी, इस बारे मेरा डिफरेंसिस है आम आदमी पार्टी नाल। पर जिथे तक पंजाब का तलक है, मैं निखेधी भी की हैगी है। मैं खुद जाके आया बरगाड़ी के इकट्ठ में, जिथे सारी प्रत्येक तरह शामिल सीगे, उत्थे मैं लैक्चर भी करके आया। रैदर मैं ते प्रशांत भूषण जी असीं दोए बंदे सीगे जिहड़े स्टेज ते असीं स्वराज अभियान वालों सीगे, मैं आम आदमी पार्टी वालों सीगा। असीं उत्थे मैं बोल के आया हैगा ते आम आदमी पार्टी के सुच्चा सिंह छोटे पर वो भी उत्थे बोले ने बरगाड़ी के इकट्ठ विच। सो असीं मैं मैडम साफ दसां, पंजाब च जे तुसीं देखोगे तो तुहानूं ऐ लगूगा कि जे दरबार साहब 100 रोज का डिवोटी जाता, 40 डिवोटी हिंदू होंगे ने। पंजाब कोई हिंदू, कोई मुसलमान, कोई सिख, कोई ईसाई, कोई सोच भी नहीं सकता कि गुरु महाराज की बेअदबी हो या की जाए। ये बिल्कुल ही किसी न किसी एजेंसी की, किसी न किसी शरारती अंसर की जिहड़ा पंजाब की फिजा नूं खराब करना चाहता, उसकी साजिश हैगी है। ये किसी के पंजाब के लोगों के इंटरस्ट में नहीं हैगा है, जो मतलब महाराज की बेअदबी और लगातार जारी है। बड़ी हैरानी वाली गल है, कोई सुत्ते सिद्ध घटनावां नहीं वापर रही, ये लगातार है। कल ही बहुत सवेरे अखबार पढ़ता पाया सीगा, कल इत्थे जगराउं लगे शंभुगे लगे किते फिर घटना वापरी हैगी है। ते इस तरह की घटनावां लगातार वापर रही ने, ते एक साजिश हैगी है कि जिहड़ी ये साज पिछे कौन हैगा, एक खोखण वाली गल हैगी है, स्टडी करने वाली गल हैगी है। ते पर यह दुखदाई बहुत हैगी है, क्योंकि जेकर इस तरह
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਰਹੀ ਤਾਂ ਇਹ ਪੰਜਾਬ ਦਾ ਮਾਹੌਲ ਸ਼ਾਂਤ ਨਹੀਂ ਹੋ ਸਕਦਾ। ਪੰਜਾਬ ਜਿਹੜਾ ਜਿਹੜੀ ਮਤਲਬ ਪੰਜਾਬੀ ਲੋਕਾਂ ਦੀ ਇੱਕ ਸਾਂਝ ਹੈਗੀ, ਇੱਕ ਭਾਈਚਾਰਾ ਹੈਗਾ ਹੈ, ਔਰ ਭਾਈਚਾਰੇ ਨਾਲ ਵੱਧ ਮੈਨੂੰ ਤਾਂ ਹੁਣ ਡਰ ਇਹ ਲੱਗ ਰਿਹਾ ਮੈਡਮ ਕਿ ਸਿੱਖਾਂ ਵਿਚਕਾਰ ਜਿਸ ਤਰ੍ਹਾਂ ਅਕਾਲੀ ਦਲ ਨੇ ਜੋ ਸਟੈਂਡ ਲਿੱਤਾ ਹੈਗਾ, ਹਿੰਦੂ ਸਿੱਖ ਦਾ ਮਸਲਾ ਨਾ ਰਹਿ ਕੇ ਨਾ ਇਹ ਹੈ ਪਹਿਲਾਂ ਸੀਗਾ ਨਾ ਹੁਣ ਹੈਗਾ, ਇਸ ਤੋਂ ਬਾਅਦ ਸਿੱਖਾਂ ਵਿਚਕਾਰ ਆਪਸੀ ਭਰਾਵਾਂ ਜੰਗ ਬਣਨ ਦੇ ਚਾਂਸ ਵਧੀ ਜਾ ਰਹੇ ਨੇ। ਜੀ 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 ਸਿੱਖਾਂ ਵਿਚਕਾਰ ਇੱਕ ਭਰਾਵਾਂ ਜੰਗ, ਇੱਕ ਸਿੱਖ ਪ੍ਰੋ ਸਟੇਟ ਪ੍ਰੋ ਅਕਾਲੀ ਦਲ ਤੇ ਉਹ ਵੀ ਇਨਸਪਾਈਟ ਆਫ ਆਲ ਲਾਸ ਆਫ ਕ੍ਰੈਡੀਬਿਲਿਟੀ ਅਜੇ ਵੀ ਉਹਨਾਂ ਦਾ ਇੱਕ ਜਨਤਕ ਆਧਾਰ ਹੈਗਾ ਪਿੰਡਾਂ ਵਿੱਚ। ਅਜੇ ਵੀ ਉਹ ਬਹੁਤ ਸਾਰੇ ਲੋਕੀ ਜਿਨ੍ਹਾਂ ਨੇ ਉਹਨਾਂ ਦੇ 30 ਸਾਲਾਂ ਦੇ ਰਾਜ ਵਿੱਚ ਫਾਇਦੇ ਲਿੱਤੇ ਹੋਏ ਹੈ ਜਾਂ ਉਹਨਾਂ ਨਾਲ ਉਹ ਕੀ ਰੂਪ ਨਾਲ ਜੁੜੇ ਹੋਏ ਨੇ, ਉਹ ਆਧਾਰ ਕਾਇਮ ਹੈ ਉਹਨਾਂ ਦਾ। ਤੇ ਇਸ ਤਰ੍ਹਾਂ ਹੀ ਜਿਹੜੀਆਂ ਦੂਜੀਆਂ ਪੰਥਕ ਧਿਰਾਂ ਨੇ ਉਹ ਵੀ ਮਤਲਬ ਇੱਕ ਆਪਣਾ ਆਧਾਰ ਪੈਦਾ ਕਰ ਰਹੀਆਂ ਨੇ, ਉਹਨਾਂ ਦਾ ਆਧਾਰ ਪੈਦਾ ਹੋ ਗਿਆ ਹੈਗਾ, ਚਾਹੇ ਅਜੇ ਉਹਨਾਂ ਉਹ ਮਤਲਬ ਤਾਕਤਵਰ ਨਹੀਂ ਹੈਗਾ। ਸੋ ਜੇਕਰ ਇਹ ਗੱਲ ਅੱਗੇ ਵੱਧਦੀ ਹੈਗੀ ਹੈ ਤਾਂ ਮੈਨੂੰ ਡਰ ਹੈਗਾ, ਮੈਨੂੰ ਖਦਸ਼ਾ ਹੈਗਾ ਕਿ ਔਰ ਪੰਜਾਬ ਵਾਸਤੇ ਬਹੁਤ ਮਾੜੀ ਗੱਲ ਹੋਊਗੀ, ਸਿੱਖ ਕੌਮ ਵਾਸਤੇ ਮਾੜੀ ਗੱਲ ਹੋਊਗੀ ਕਿ ਹਿੰਦੂ ਸਿੱਖ ਦੀ ਕੋਈ ਨਾ ਉਹਦਾ ਗੱਲ ਹੈ ਹੀ ਨਹੀਂ, ਕੋਈ ਨਾ ਇਹ ਐਲੀਮੈਂਟ ਹੈ ਕੋਈ ਉਹਦਾ, ਨਾ ਕੋਈ ਜਿਹੜੀਆਂ ਸਿੱਖ ਪੰਥਕ ਧਿਰਾਂ ਹੈਗੀਆਂ ਉਹਨਾਂ ਵੱਲੋਂ ਵੀ ਜੋ ਜਿੰਨੀ ਰਿਸਟੇਂਟ ਵਰਤੀ ਗਈ ਹੈ, ਜਿੰਨੀ ਸੰਯਮ ਵਰਤਿਆ ਗਿਆ, ਸਾਰੇ ਪ੍ਰੋਟੈਸਟਾਂ ਦੌਰਾਨ ਲੱਖਾਂ ਲੋਕਾਂ ਦੇ ਇਕੱਠ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਹੋਏ ਨੇ, ਉਹਨਾਂ 'ਚ ਕੋਈ ਐਲੀਮੈਂਟ ਨਹੀਂ ਲੱਗਦਾ ਕਿ ਕੋਈ ਹਿੰਦੂ ਸਿੱਖ ਵਾਲੀ ਗੱਲ ਇੱਥੇ ਹੋਵੇ। ਪਰ ਮੈਨੂੰ ਖਦਸ਼ਾ ਇਸ ਗੱਲ ਦਾ ਹੈਗਾ ਕਿ ਜਿਹੜੀ ਇਹ ਸਿੱਖ ਜਗਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜੋ ਇੱਕ ਤਨਾਤਨੀ ਚੱਲ ਰਹੀ ਹੈਗੀ ਹੈ, ਇਸ ਦੀ ਮੈਨੀਫੈਸਟੇਸ਼ਨ ਕਿਤੇ ਸਿੱਖਾਂ ਵਿਚਕਾਰ ਆਪਸੀ ਭਰਾਵਾਂ ਜੰਗ ਨਾ ਕਰਵਾ ਦੇਣੇ, ਇਸ ਗੱਲ ਦਾ ਮੈਨੂੰ ਬਹੁਤ ਡਰ ਹੈ, ਬੜਾ ਤੌਖਲਾ ਹੈਗਾ। ਜੀ ਵੀਰ ਜੀ, ਸਾਨੂੰ ਵੀ ਇਸੇ ਚੀਜ਼ ਦਾ ਡਰ ਹੈ ਬਿਕੋਜ਼ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਸਰਬੱਤ ਖਾਲਸਾ ਬੁਲਾਇਆ ਗਿਆ, ਉਸ ਦੀ ਕਾਪੀ ਕਰਦੇ ਹੋਏ ਬਾਦਲ ਨੇ ਵੀ ਆਪਣੀ ਜਿਹੜੀ ਸਦਭਾਵਨਾ ਰੈਲੀ ਸੀਗੀ ਉਹ ਕੱਢੀ ਹੈ, ਕਿਉਂਕਿ ਸਦਭਾਵਨਾ ਦੀ ਕੋਈ ਗੱਲ ਹੀ ਨਹੀਂ ਹੈ, ਕਿਉਂਕਿ ਹਿੰਦੂ ਮੁਸਲਮਾਨ ਤੇ ਸਿੱਖ ਦੇ ਵਿੱਚ ਤਾਂ ਕੋਈ ਪਾਲਮ ਨਹੀਂ ਹੈਗੀ, ਅਸੀਂ ਸਾਰੇ ਭੈਣ ਭਰਾਵਾਂ ਵਾਂਗ ਰਹਿੰਦੇ ਹਾਂ। ਸੋ ਜਿਸ ਤਰ੍ਹਾਂ ਇਹਨੇ ਕੱਢੀ ਹੈ, ਅਫਕੋਰਸ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਕੀਤੀ ਹੈ, ਅਫਕੋਰਸ ਅਸੀਂ ਜਾਣਦੇ ਹਾਂ ਕਿ ਇਹ ਇੱਕ ਦੂਜੇ ਦੇ ਵਿੱਚ ਜਿਹੜੀਆਂ ਗੱਲਾਂ ਜਾਂ ਫਿਰ ਪ੍ਰੋਬਲਮਸ ਕ੍ਰੀਏਟ ਕਰਨ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਨੇ। ਜਿਸ ਤੁਸੀਂ ਗੱਲ ਕੀਤੀ, ਏਜੰਸੀਆਂ ਦੀ ਗੱਲ ਕੀਤੀ, ਅਸੀਂ ਤੁਹਾਨੂੰ ਉਸ ਚੀਜ਼ ਦੀ ਅਗਰੀ ਕਰਦੇ ਹਾਂ। ਸੋ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਜਿਹੜਾ ਪੂਰਾ ਇਹ ਸੀਗਾ ਇਸ ਬਾਰੇ ਸਾਨੂੰ ਵੇਰਵਾ ਵੀ ਦਿੱਤਾ, ਆਲਸੋ ਆਪਣੀ ਜਿਹੜਾ ਡਿਬੇਟ ਸੀਗਾ ਉਸ ਬਾਰੇ ਵੀ ਜਾਣਕਾਰੀ ਦਿੱਤੀ ਐਂਡ ਆਪਣੇ ਪਿਛੋਕੜ ਬਾਰੇ ਵੀ ਜਾਣਕਾਰੀ ਦਿੱਤੀ। ਆਈ ਨੋ ਕਿ ਅਸੀਂ TV 84 ਤੇ ਲਾਈਕ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ, ਪਰ ਤੁਹਾਡੀ ਜਿਹੜੀ ਸੋਚ ਹੈ, ਤੁਹਾਡੀ ਥਿੰਕਿੰਗ ਹੈ, ਜੋ ਤੁਹਾਡੀ ਪਰਸਨੈਲਿਟੀ ਹੈ ਦੂਸਰੀ ਕੌਮਾਂ ਬਾਰੇ ਜਾਂ ਸਾਡੇ ਬਾਰੇ, ਅਸੀਂ ਉਸ ਚੀਜ਼ ਦੀ ਸ਼ਲਾਘਾ ਕਰਦੇ ਹਾਂ, ਉਸ ਚੀਜ਼ ਦਾ ਸਟੈਂਡ ਵੀ ਕਰਦੇ, ਤੁਹਾਨੂੰ ਸਪੋਰਟ ਵੀ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਟਾਈਮ ਕੱਢ ਕੇ TV 84 ਦੇ ਦਰਸ਼ਕਾਂ ਦੇ ਰੂਬਰੂ ਹੋ ਕੇ ਜਿਹੜੇ ਆਪ ਪ੍ਰੋਬਲਮ ਸੀਗੀਆਂ ਜਾਂ ਮਸਲੇ ਸੀਗੇ ਇਹਨਾਂ ਦੇ ਉੱਪਰ ਆਪਣੇ ਵਿਚਾਰ, ਪਰਸਨਲ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਰ ਜੀ, ਅਸੀਂ ਚਾਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ TV 84 ਦੇ ਨਾਲ ਜੁੜੇ ਰਹੋ ਤੇ ਸਾਡੇ ਦਰਸ਼ਕਾਂ ਨਾਲ ਵੀ ਜੁੜੇ ਰਹੋ। ਅੱਜ ਸਾਡੇ ਕੋਲ ਇੱਥੇ ਇਜਾਜ਼ਤ ਲੈਣੀ ਕਿਉਂਕਿ ਸਾਡਾ ਟਾਈਮ ਬਹੁਤ ਲਿਮਿਟਡ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ ਜੀ ਵੀਰ ਜੀ।